ਪਿਛਲੇ ਸਾਲ ਦੇ ਅਖੀਰ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਕੁਝ ਬੰਦੇ ਜਿਹੜੇ ਫੜੇ ਗਏ ਸੀ, ਜਿਹੜੇ ਯੂਐਸ ਡਿਪਾਰਟਮੈਂਟ ਆਫ ਜਿਹੜਾ ਜਸਟਿਸ ਆ ਉਹਨਾਂ ਨੇ ਦੱਸਿਆ ਸੀ ਵੀ ਭਾਈ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਕਹਿ ਲਓ ਵੀ ਸਾਜ਼ਿਸ਼ ਰਚ ਰਹੇ ਸੀ ਵੀ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸੇ ਵਿੱਚ ਨਵੇਂ ਸਾਲ ਦੇ ਉੱਤੇ ਬੰਬ ਧਮਾਕੇ ਜਿਹੜੇ ਉਹ ਕਰਨੇ ਆ, ਤੇ ਉਹ 4 ਜਣੇ ਉਦੋਂ ਉਹਨਾਂ ਨੇ ਫੜੇ ਸੀਗੇ। ਹੁਣ ਅੱਜ ਜਸਟਿਸ ਡਿਪਾਰਟਮੈਂਟ ਇਹ ਦੱਸ ਰਹੀ ਆ ਵੀ ਇੱਕ ਨਾਰਥ ਕੈਰੋਲੀਨਾ ਦਾ ਬੰਦਾ ਵੀ ਉਹਨਾਂ ਨੇ ਗ੍ਰਿਫਤਾਰ ਕੀਤਾ ਆ, ਤੇ ਉਹ ਵੀ ਕਹਿੰਦੇ ਵੀ ਇੱਕ ਸਾਜ਼ਿਸ਼ ਰਚ ਰਿਹਾ ਸੀਗਾ ਵੀ ਨਿਊ ਈਅਰ ਦੀ ਈਵ ਦੇ ਉੱਤੇ ਉਹ ਆਈਸਿਸ ਇਨਸਪਾਇਰਡ ਅਟੈਕ ਹੈਮਰਸ ਦੇ ਨਾਲ ਤੇ ਨਾਈਵਸ ਦੇ ਨਾਲ, ਚਾਕੂਆਂ ਦੇ ਨਾਲ ਉਹ ਕਰ ਸਕਦਾ ਹੈਗਾ ਆ। ਅਫਸੋਸ ਵਾਲੀ ਗੱਲ ਆ ਵੀ ਪਿਛਲੇ ਸਾਲ ਜਦੋਂ ਨਵਾਂ ਸਾਲ ਚੜ੍ਹਿਆ ਸੀ, ਨਿਊ ਆਰਲੀਨਸ ਦੇ ਵਿੱਚ ਇੱਕ ਸਿਰਫਰੇ ਨੇ F-150 ਦੇ ਨਾਲ ਲੋਕਾਂ ਦੀ ਭੀੜ ਦੇ ਉੱਤੇ ਜਿਹੜੀ ਆ ਉਹ ਟਰੱਕ ਚਾੜਤਾ ਸੀਗਾ ਤੇ ਕਈ ਜਾਣਿਆਂ ਦੀ ਮੌਤ ਹੋਈ ਸੀ। ਪਰ ਅੱਜ ਜਿਹੜਾ ਨਾਰਥ ਕੈਰੋਲੀਨਾ ਦਾ ਜਿਹੜਾ ਬੰਦਾ ਆ, ਕ੍ਰਿਸਚੀਅਨ ਸਟਰਡੀਵੈਂਟ, 18 ਸਾਲਾਂ ਦਾ, ਮਿੰਟ ਹਿੱਲ, ਨਾਰਥ ਕੈਰੋਲੀਨਾ ਦਾ, ਉਸ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਨੂੰ ਹੁਣ ਚਾਰਜ ਕੀਤਾ ਗਿਆ ਆ ਮਟੀਰੀਅਲ ਸਪੋਰਟ ਟੂ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ। ਜਸਟਿਸ ਡਿਪਾਰਟਮੈਂਟ ਨੇ ਤੇ FBI ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। FBI ਏਜੰਟਸ ਦੇ ਦੁਆਰਾ ਕ੍ਰਿਸਚੀਅਨ ਦੇ ਜਿਹੜੇ ਘਰ ਦੀ ਤਲਾਸ਼ੀ ਲਈ ਗਈ, ਜਿਸ ਦੇ ਵਿੱਚ ਹੈਂਡ ਰਿਟਨ ਡਾਕੂਮੈਂਟ, ਹੱਥ ਲਿਖਤ ਨਿਊ ਈਅਰਸ ਅਟੈਕ 2026 ਟਾਈਟਲ ਵਾਲਾ ਉੱਥੇ ਮਿਲਿਆ, ਜਿਸ ਦੇ ਵਿੱਚ ਕਹਿੰਦੇ ਵੀ ਉਹ ਪਲਾਨ ਡਿਸਕਸ ਕਰ ਰਿਹਾ ਸੀ। ਲਿਖਿਆ ਹੋਇਆ ਸੀਗਾ ਵੀ ਉਹ ਸੋਚ ਰਿਹਾ ਵੀ ਘੱਟੋ ਘੱਟ 20 ਜਾਣਿਆਂ ਨੂੰ ਉਹ ਸਟੈਬ ਕਰੇਗਾ ਤੇ ਅਟੈਕ ਕਰੂਗਾ, ਜਿਹੜੇ ਪੁਲਿਸ ਆਫਿਸਰ ਰਿਸਪੌਂਡ ਕਰਨਗੇ ਉਸ ਹਮਲੇ ਤੋਂ ਬਾਅਦ ਦੇ ਵਿੱਚ। ਸੋ ਅਜੇ ਤੱਕ ਉਸਨੇ ਇਹਨਾਂ ਚਾਰजेस ਦੇ ਉੱਤੇ ਆਪਣੀ ਕੋਈ ਪਲੀ ਜਿਹੜੀ ਉਹ ਨਹੀਂ ਜਿਹੜੀ ਉਹ ਐਂਟਰ ਕੀਤੀ, ਦਾਖਲ ਨਹੀਂ ਕੀਤੀ ਵੀ ਉਹ ਗਿਲਟੀ ਆ ਕਿ ਨਾਟ ਗਿਲਟੀ ਆ। ਪਰ ਜਸਟਿਸ ਡਿਪਾਰਟਮੈਂਟ ਨੇ ਅੱਜ ਜਿਹੜਾ ਉਹ ਦੱਸਿਆ ਵੀ ਇੱਕ ਵੱਡਾ ਜਿਹੜਾ ਹਮਲਾ, ਇੱਕ ਸਾਜ਼ਿਸ਼, ਜਿਹੜੀ ਉਸ ਹਮਲੇ ਦੀ ਸਾਜ਼ਿਸ਼ ਕੋਈ ਰਚ ਰਿਹਾ ਸੀਗਾ, ਕ੍ਰਿਸਚੀਅਨ ਸਟਰਡੀਵੈਂਟ 18 ਸਾਲਾਂ ਦਾ ਮਿੰਟ ਹਿੱਲ ਦਾ, ਉਸ ਨੂੰ ਉਹਨਾਂ ਨੇ ਇਹ ਹਮਲਾ ਕਰਨ ਤੋਂ ਪਹਿਲਾਂ ਹੀ ਰੋਕ ਲਿਆ ਤੇ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ, ਤੇ ਕਹਿੰਦੇ ਆਈਸਿਸ ਇਨਸਪਾਇਰਡ ਅਟੈਕ ਦੀ ਇਹ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਧੰਨਵਾਦ ਆ ਲਾ ਐਨਫੋਰਸਮੈਂਟ ਏਜੰਸੀਜ਼ ਦਾ, FBI ਦਾ, DOJ ਦਾ, ਜਿਨ੍ਹਾਂ ਨੇ ਅਜਿਹੇ ਜਿਹੜੇ ਸਿਰਫਰੇ ਨੂੰ ਅਜਿਹਾ ਹਮਲਾ ਕਰਨ ਤੋਂ ਪਹਿਲਾਂ ਹੀ ਜਿਹੜਾ ਡੱਕ ਲਿਆ ਹੈਗਾ। ਜੀ, ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਜਿਹੜੇ ਬੀਚ ਆ ਉੱਥੇ ਉਹਨਾਂ ਲੋਕਾਂ ਨੂੰ ਜੋ ਹੁਣ ਛੁੱਟੀਆਂ ਆ, ਕਈਆਂ ਨੂੰ ਹਜੇ ਵੀ ਅੱਜ ਛੁੱਟੀਆਂ ਲਈਆਂ, ਲੌਂਗ ਵੀਕਐਂਡ ਲਿਆ, ਸੋ ਘੁੰਮਣ ਜਾ ਰਿਹਾ, ਉਹਨਾਂ ਲੋਕਾਂ ਨੂੰ ਕਿਹਾ ਵੀ ਉਹ ਬੀਚਸ ਤੋਂ ਬਚ ਕੇ ਰਹੋ, ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਮੀਂਹ ਬਹੁਤ ਪਿਆ ਸੀ ਤੇ ਫਲੱਡਿੰਗ ਹੋਈ ਸੀ ਤੇ ਕਾਫੀ ਜ਼ਿਆਦਾ ਜਿਹੜਾ ਪਾਣੀ ਵੀ ਗੰਦਾ ਹੋਇਆ, ਕੰਟੈਮੀਨੇਸ਼ਨ ਕਾਫੀ ਆਈ ਆ ਰੇਨਫਾਲ ਦੇ ਨਾਲ, ਬੈਕਟੀਰੀਆ ਟਰੈਸ਼ ਇਕੱਠੀ ਹੋਈ ਆ, ਕੈਮੀਕਲਸ, ਹੋਰ ਹੈਜ਼ਰਡਸ ਡਿਬਰੀ ਜੋ ਇਕੱਠੀ ਹੋਈ ਆ, ਜੋ ਓਸ਼ਨ ਦੇ ਵਿੱਚ ਗਈ ਹੈਗੀ ਆ ਸਿਟੀ ਸਟਰੀਟ ਤੇ ਮਾਊਂਟਨ ਏਰੀਆਜ਼ ਦੇ ਵਿੱਚੋਂ। LA ਕਾਉਂਟੀ ਆਫ ਪਬਲਿਕ ਹੈਲਥ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਵੀ ਤੁਹਾਡੀ ਜਿਹੜੀ ਬੋਡੀ ਆ ਉਹਦੇ ਉੱਤੇ ਕੋਈ ਨਾ ਕੋਈ ਜਿਹੜਾ ਅਸਰ ਹੋ ਸਕਦਾ